ਪਾਕਿਸਤਾਨ ਦੇ ਕਈ ਨਾਂ ਨੇ। ਕੁਝ ਇਹਨੂੰ ਇੱਕ ਵਾੜਾ ਕਹਿੰਦੇ ਨੇ, ਜਿਹਦੇ 'ਚ ਇਨਸਾਨ ਵਰਗੀਆਂ ਕੁਝ ਚੀਜ਼ਾਂ ਨੇ ਜੋ ਢੱਕੀਆਂ ਹੋਈਆਂ ਨੇ, ਤੇ ਕੁਝ ਲੋਕ ਇਹਨਾਂ ਨੂੰ ਇੱਕ ਬਹੁਤ ਵੱਡਾ ਮਦਾਰੀ ਜਾਂ ਬਾਜ਼ੀਗਰ ਕਹਿੰਦੇ ਨੇ, ਕਿ ਜਿਹਦੇ ਵਿੱਚ ਹਜ਼ਾਰਾਂ ਤੇ ਲੱਖਾਂ ਮਦਾਰੀ ਇਹਨਾਂ ਇਨਸਾਨਾਂ ਵਰਗੀਆਂ ਮਖਲੂਕਾਂ ਨੂੰ ਨਚਾ ਰਹੇ ਨੇ ਔਰ ਇਹ ਨੱਚ ਰਹੇ ਨੇ। ਤੇ ਇਹਨਾਂ ਨੂੰ ਨਚਾਉਣ ਲਈ ਰੋਜ਼ ਕੋਈ ਨਵੀਂ ਤੋਂ ਨਵੀਂ ਡੋਡਗੀ ਕੱਢ ਕੇ ਲਿਆਂਦੀ ਜਾਂਦੀ ਹੈ, ਤੇ ਉਸ ਦੀ ਥਾਪ ਤੇ ਇਹ ਕੌਮ ਰੱਜ ਕੇ ਨੱਚਦੀ ਹੈ। ਸੋ ਇਸ ਕਵਿਤਾ ਦਾ ਨਾਂ ਹੈ ਪਾਕਿਸਤਾਨੀ ਵਾੜਾ। ਕਹਿ ਕਿ ਤੂੰ ਜੋ ਵੀ ਹੈ, ਤੂੰ ਜੋ ਵੀ ਹੈ, ਤੂੰ ਸਿੰਧੀ ਹੈ, ਬਲੋਚੀ ਹੈ, ਪੰਜਾਬੀ ਹੈ, ਕਸ਼ਮੀਰੀ ਹੈ, ਤੂੰ ਜੋ ਵੀ ਹੈ, ਪਠਾਨ, ਮਹਾਜਰ, ਤੂੰ ਜੋ ਵੀ ਹੈ, ਤੁਸੀਂ ਸਾਰੇ ਦੇ ਸਾਰੇ, ਤੁਸੀਂ ਕੁੜੀ ਮੁੱਚੀ ਦੇ ਬੰਦੇ, ਤੁਸੀਂ ਸਾਰੇ ਦੇ ਸਾਰੇ ਕੁੜੀ ਮੁੱਚੀ ਦੇ ਬੰਦੇ, ਜੰਮਣ ਲਾ ਤੋਂ ਕਬਰ ਦੀਆਂ ਕੰਧਾਂ ਤੱਕ, ਜੰਮਣ ਲਾ ਤੋਂ ਕਬਰ ਦੀਆਂ ਕੰਧਾਂ ਤੱਕ ਤੁਸੀਂ ਪਸ਼ੂਆਂ ਵਾਂਗੂ, ਤੁਸੀਂ ਪਸ਼ੂਆਂ ਵਾਂਗੂ ਪਾਕਿਸਤਾਨ ਨਾਂ ਦੇ ਇੱਕ ਵਾੜੇ ਵਿੱਚ ਤਾੜੇ, ਪਾਕਿਸਤਾਨ ਨਾਂ ਦੇ ਇੱਕ ਵਾੜੇ ਵਿੱਚ ਤਾੜੇ, ਤੇ ਤੁਸੀਂ ਇੱਕ ਦੂਜੇ ਦਾ ਮੂੰਹ ਕਾਲਾ ਕਰਨ ਤੇ ਲੱਗੇ ਹੋ। ਤੁਸੀਂ ਇੱਕ ਦੂਜੇ ਦਾ ਮੂੰਹ ਕਾਲਾ ਕਰਨ ਤੇ ਲੱਗੇ ਹੋ, ਇੱਕ ਦੂਜੇ ਦੀਆਂ ਬੋਟੀਆਂ ਚੂੰਡੀ ਜਾਂਦੇ ਹੋ, ਇੱਕ ਦੂਜੇ ਦੀਆਂ ਬੋਟੀਆਂ ਚੂੰਡੀ ਜਾਂਦੇ ਹੋ, ਤੇ ਪਾਕਿਸਤਾਨ ਦੀ ਵਰਦੀ, ਪਾਕਿਸਤਾਨ ਦੀ ਵਰਦੀ ਤੁਹਾਨੂੰ ਨਵੀਂ ਪੰਜਾਲੀ ਦਿੱਤੀ, ਪਾਕਿਸਤਾਨ ਦੀ ਵਰਦੀ ਤੁਹਾਨੂੰ ਨਵੀਂ ਪੰਜਾਲੀ ਦਿੱਤੀ, ਤੇ ਖੁੰਘੀਆਂ ਵਾਲੀ, ਤੇ ਤੁਸੀਂ ਗਹਿਣਾ ਜਾਣ ਕੇ ਗਲ ਵਿੱਚ ਪਾ ਲਈ, ਤੁਸੀਂ ਗਹਿਣਾ ਜਾਣ ਕੇ ਗਲ ਵਿੱਚ ਪਾ ਲਈ, ਤੇ ਤੁਸੀਂ ਜੋ ਵੀ ਹੋ, ਤੁਸੀਂ ਸਿੰਧੀ ਹੋ, ਬਲੋਚੀ ਹੋ, ਤੁਸੀਂ ਜੋ ਵੀ ਹੋ, ਤੁਸੀਂ ਸਿੰਧੀ ਹੋ, ਬਲੋਚੀ ਹੋ, ਪੰਜਾਬੀ ਹੋ, ਕਸ਼ਮੀਰੀ ਹੋ, ਪਠਾਨ, ਮਹਾਜਰ, ਪਾਕਿਸਤਾਨ ਨਾਂ ਦੇ ਇੱਕ ਵਾੜੇ ਵਿੱਚ ਤਾੜੇ, ਤੁਸੀਂ ਇੱਕ ਦੂਜੇ ਦਾ ਮੂੰਹ ਕਾਲਾ ਕਰਨ ਤੇ ਲੱਗੇ ਹੋ, ਤੇ ਇੱਕ ਦੂਜੇ ਦੀਆਂ ਬੋਟੀਆਂ ਚੂੰਡੀ ਜਾਂਦੇ ਹੋ, ਤੇ ਪੰਜਾਲੀ ਦੀ ਪੂਜਾ ਤੁਹਾਡਾ ਦੀਨ ਦੁਨੀਏ, ਤੇ ਸਾਹ ਪੀਣੇ ਸੱਪ ਤੁਹਾਡੇ ਅੰਨਦਾਤਾ ਤੇ ਦੇਵਤਾ ਨੇ, ਤੇ ਸਾਹ ਪੀਣੇ ਸੱਪ ਤੁਹਾਡੇ ਅੰਨਦਾਤਾ ਤੇ ਦੇਵਤਾ ਨੇ। ਪਾਕਿਸਤਾਨੀ ਵਾੜੇ ਦੇ ਵਿੱਚ ਢੱਕੇ ਹੋਏ ਕੁੜੀ ਮੁੱਚੀ ਦੇ ਬੰਦੇ ਹੋ, ਕੁੜੀ ਮੁੱਚੀ ਦੇ ਬੰਦੇ ਹੋ।